ਤੇ ਇੰਗਲੈਂਡ ਦਾ ਇੱਕ ਕਪਲ ਸੀ। ਤਾਲਿਬਾਨ ਵਾਲਿਆਂ ਨੇ ਉਹਨੂੰ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਰੱਖਿਆ ਹੋਇਆ ਸੀ, ਜੇਲ੍ਹ ਦੇ ਵਿੱਚ ਰੱਖਿਆ ਸੀ। 80 ਸਾਲਾਂ ਦਾ ਬਜ਼ੁਰਗ ਪੀਟਰ ਤੇ 70 76 ਈਅਰ 올ਡ ਉਹਦੀ ਵਾਈਫ ਬਾਰਬੀ ਰੇਨੋਲਡਸ। ਉਹਨਾਂ ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੀ ਬੈਮੀਅਨ ਪ੍ਰੋਵਿੰਸ ਦੀ ਇੱਕ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀਗਾ। ਅਫਗਾਨਿਸਤਾਨ 'ਚ ਲਗਭਗ 18 ਸਾਲਾਂ ਤੋਂ ਰਹਿੰਦੇ ਸੀ। ਤੇ ਈਵਨ ਦੋ ਜਦੋਂ ਅਮਰੀਕਾ ਦੀ ਫੌਜ ਉੱਥੋਂ ਆ ਗਈ ਸੀ, ਉਸ ਤੋਂ ਬਾਅਦ ਵੀ ਉਹ ਅਫਗਾਨਿਸਤਾਨ 'ਚ ਰਹਿ ਰਹੇ ਸੀ। ਬਹੁਤ ਸਾਰੇ ਕੰਪਨੀਆਂ ਦੇ ਜਿਹੜੇ ਸੀਈਓ ਜਾਂ ਮੈਨੇਜਰਸ ਆ, ਉਹਨਾਂ ਨੂੰ ਟ੍ਰੇਨ ਵੀ ਕਰਦੇ ਸੀ। ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ ਤੇ ਹੁਣ ਜਿਹੜੀ ਕਤਰ ਦੀ ਸਰਕਾਰ ਆ, ਉਹਨਾਂ ਨੇ ਮੀਡੀਏਟ ਕਰਕੇ ਜਿਹੜਾ ਆ ਉਹਨਾਂ ਨੂੰ ਛਡਵਾ ਲਿਆ ਹੈਗਾ ਆ। ਸੋ ਤਾਲਿਬਾਨ ਨੇ ਰੇਨੋਲਡਸ ਤੇ ਜਿਹੜਾ ਉਹਦੀ ਵਾਈਫ ਹੈਗੀ ਆ, ਉਹ ਕਾਬੁਲ ਦੀ ਜਿਹੜੀ ਸੈਂਟਰਲ ਪ੍ਰਿਜ਼ਨ ਆ, ਉੱਥੋਂ ਉਹਨਾਂ ਨੂੰ ਟਰਾਂਸਫਰ ਕਰ ਦਿੱਤਾ ਤੇ ਪਹਿਲਾਂ ਉਹਨਾਂ ਨੂੰ ਕਤਰ ਲਿਜਾਇਆ ਜਾਊਗਾ, ਉੱਥੇ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਊਗਾ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਇੰਗਲੈਂਡ ਭੇਜਿਆ ਜਾਊਗਾ। ਪੂਰੀ ਡਿਟੈਂਸ਼ਨ ਦੇ ਦੌਰਾਨ ਪੀਟਰ ਰੇਨੋਲਡਸ ਕਹਿੰਦੇ ਵੀ ਉਹਦੇ ਕੋਲ ਇਨਫੈਕਸ਼ਨ ਸੀਗੀਆਂ ਉਹਦੀਆਂ ਦੋ ਅੱਖਾਂ ਦੇ ਵਿੱਚ, ਤੇ ਕਈ ਉਹਦੇ ਹੋਰ ਵੀ ਹੈਲਥ ਇਸ਼ੂ ਸੀਗੇ, ਖੱਬੀ ਬਾਂਹ ਦੇ ਵਿੱਚ ਵੀ। ਤੇ ਉਹਦੀ ਜਿਹੜੀ ਵਾਈਫ ਬਾਰਬੀ ਰੇਨੋਲਡਸ ਆ, ਉਹਨੂੰ ਐਲਮੀਆ ਸੀਗਾ, ਡਿਟੈਂਸ਼ਨ ਦੇ ਦੌਰਾਨ ਹੋਇਆ ਤੇ ਬੜੀ ਉਹ ਵੀਕ ਸੀਗੀ ਕਿਉਂਕਿ ਫੂਡ ਕੁਆਲਿਟੀ ਬੜੀ ਮਾੜੀ ਉੱਥੇ ਦਿੱਤੀ ਜਾਂਦੀ ਸੀ। ਪਰ ਹੁਣ ਉਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ ਆ। ਇਹ ਪਤਾ ਨਹੀਂ ਵੀ ਅਮਰੀਕਾ ਦੀ ਸਰਕਾਰ ਵੀ ਵਿੱਚ ਇਨਵੋਲਵ ਹੋਈ ਹੈ ਜਾਂ ਨਹੀਂ, ਪਰ ਜਿਸ ਹਿਸਾਬ ਦੇ ਨਾਲ ਕੱਲ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਭਈ ਅਸੀਂ ਅਫਗਾਨਿਸਤਾਨ ਦੇ ਵਿੱਚ ਫੇਰ ਜਿਹੜਾ ਆਪਣਾ ਆਰਮੀ ਦਾ ਬੇਸ ਸੀਗਾ ਉੱਥੇ ਦਾ ਬਰਗਾਮ 에ਅਰ ਬੇਸ ਉਹ ਆਕੂਪਾਈ ਕਰਾਂਗੇ। ਹਾਲਾਂਕਿ ਤਾਲਿਬਾਨ ਵਾਲੇ ਨੈਗੋਸ਼ੀਏਸ਼ਨ ਇਹ ਕਹਿ ਕਹਿੰਦੇ ਰਹੇ ਆ ਚੱਲਦੀ ਆ। ਜਾਂ ਤਾਲਿਬਾਨ ਵਾਲੇ ਇਹ ਕਹਿ ਰਹੇ ਆ ਵੀ ਨਹੀਂ, ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ, ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ। ਜ਼ਾਕਿਰ ਜਲਾਲ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੈਗਾ ਆ, ਉਹਨਾਂ ਨੇ ਕਿਹਾ ਵੀ ਮਿਲਟਰੀ ਦੀ ਪ੍ਰੈਜ਼ੈਂਸ ਅਫਗਾਨਿਸਤਾਨ 'ਚ ਨਹੀਂ ਹੋਊਗੀ। ਪਰ ਜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਕੀਤੀ ਹੈ, ਇਹਦਾ ਮਤਲਬ ਕੋਈ ਗੱਲਬਾਤ ਆ ਜਿਹੜੀ ਆ ਉਹ ਚੱਲ ਰਹੀ ਹੈ। ਜੀ, ਬਿਲਕੁਲ। ਸੋ ਬਡਗਾਮ ਨੂੰ ਜਿਹੜਾ ਉਹ ਆਪਣੇ ਹਿੱਸੇ 'ਚ ਆਪਣੇ ਅਧੀਨ ਲੈਣ ਦੇ ਲਈ ਉਹਨਾਂ ਨੇ ਗੱਲ ਆਖੀ। ਕਹਿੰਦੇ ਵੀ ਸਭ ਤੋਂ ਵੱਡਾ 에ਅਰ ਬੇਸ ਆ ਚਾਈਨਾ ਤੋਂ ਘੰਟਾ ਹੀ ਦੂਰ ਆ, ਜਿੱਥੇ ਉਹ ਨਿਊਕਲੀਅਰ ਵੈਪਨਸ ਜਿਹੜੀਆਂ ਉਹ ਬਣਾਉਂਦੇ ਆ। ਸੋ ਸਟ੍ਰੈਟੇਜਿਕਲੀ ਜੇ ਦੇਖਿਆ ਜਾਵੇ, ਰਣਨੀਤਿਕ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਬੜੀ ਅਹਿਮ ਥਾਂ ਆ ਅਫਗਾਨਿਸਤਾਨ। ਤੇ ਜਿਹੜੀਆਂ ਹੁਣ ਹਰਜੋਤ ਸਿੰਘ ਜੀ ਉੱਥੇ ਸੰਧੀਆਂ ਹੋ ਰਹੀਆਂ ਆ, ਉਹ ਕਾਫੀ ਕੁਛ ਵਾਚ ਕਰਨ ਵਾਲਾ ਹੈ। ਜੀਓ ਪੋਲੀਟਿਕਸ ਸ਼ਿਫਟ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ, ਜਿੱਦਾਂ ਸਾਊਦੀ ਦੀ ਨਿਊਕਲੀਅਰ ਅਸਲੇ ਵਾਲੇ ਪਾਕਿਸਤਾਨ ਦੇ ਨਾਲ ਹੋਣੀ, ਉਹਦੇ ਵਿੱਚ ਕਹਿਣਾ ਵੀ ਇੱਕ ਤੇ ਹਮਲਾ ਸਾਰਿਆਂ ਤੇ ਹਮਲੇ ਨੂੰ ਦੇ ਬਰਾਬਰ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਵੇਗਾ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ। ਉਧਰ ਅਮਰੀਕਾ ਵੀ ਪਾਕਿਸਤਾਨ ਦੇ ਨਾਲ ਕਈ ਸੰਧੀਆਂ ਜਿਹੜੀਆਂ ਕਰ ਰਿਹਾ, ਤੇਲ ਦੇ ਵੱਡੇ ਕਹਿੰਦੇ ਵੀ ਉੱਥੇ ਉਹਨਾਂ ਨੇ ਉਹ ਬਣਾਉਣੇ ਆ। ਉਧਰ ਅਫਗਾਨਿਸਤਾਨ ਦੇ ਨਾਲ, ਪਰ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਇੱਟ ਖੁੜਕੇ ਦਾ ਜਿਹੜਾ ਉਹ ਵੈਰ ਹੈਗਾ ਆ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ ਮਿਡਲ ਈਸਟ ਦੇ ਨਾਲ ਸਾਊਥ ਈਸਟ ਏਸ਼ੀਆ ਦੇ ਵਿੱਚ। ਨਵੀਆਂ ਜਿਹੜੀਆਂ ਕਰਵਟਾਂ, ਜਿਹੜੀਆਂ ਸਿਆਸੀ ਕਰਵਟਾਂ ਜੀਓ ਪੋਲੀਟਿਕਸ ਦੇ ਵਿੱਚ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ। ਸੋ ਦੇਖਦੇ ਹਾਂ ਵੀ ਆਉਂਦੇ ਸਮੇਂ ਦੇ ਵਿੱਚ ਊਂਠ ਕਿਸ ਕਰਵਟ ਬੈਠਦਾ ਤੇ ਇਸ ਦੇ ਵਿੱਚੋਂ ਕਿਹੜੀਆਂ ਓਪਰਚੁਨਿਟੀਜ਼ ਜਿਹੜੀਆਂ ਉਹ ਅੱਗੇ ਨਿਕਲ ਕੇ ਸਾਹਮਣੇ ਆਉਂਦੀਆਂ ਹੈਗੀਆਂ ਆ। ਜੀ।